ਵੀਟ ਐਲਰਜੀ ਦੀ ਬਹੁਤ ਬੱਚਿਆਂ ਨੂੰ ਪ੍ਰੋਬਲਮ। ਜਿਹੜਾ ਨਾ ਜੀ ਕਣਕ ਦਾ ਪ੍ਰਭਾਵ ਹੈ ਸਾਡੀ ਬਾਡੀ ਤੇ, ਉਹ ਜੇ ਹੁਣ ਤੁਸੀਂ ਮੰਨ ਲਓ ਥੋੜੇ ਦਿਨ ਤੁਸੀਂ ਕਣਕ ਛੱਡ ਦਿਓ, ਸਰੀਰ ਸ਼ਰਿੰਕ ਹੋਣ ਲੱਗ ਜਾਂਦਾ। ਪਰ ਜੇ ਅਸੀਂ ਉਹਨਾਂ ਨੂੰ ਨਾਲ ਨਟਸ ਵਗੈਰਾ ਦਿੰਨੇ ਆ, ਜਾਂ ਕੋਦਰੇ ਦਾ ਆਟਾ ਤੇ ਉਸ ਤੋਂ ਬਾਅਦ ਕੰਗਣੀ ਦਾ ਆਟਾ, ਇਹ ਜਿੰਨੇ ਵੀ ਇਹ ਹੈਗੇ ਨੇ ਪ੍ਰੋਡਕਟ ਸਾਡੇ 5-6 ਨੇ, ਜਿਹਨੂੰ ਅਸੀਂ ਰॉ ਬਿਲਕੁਲ ਕਹਿੰਦੇ ਆ ਕਿ ਇਹ ਕੱਚਾ ਇਹ ਖਾਣਾ ਚਾਹੀਦਾ। ਇਹਨੂੰ ਜੇ ਇਹਦੀ ਮਤਲਬ ਇਹਨੂੰ ਪਿਸਾਈ ਕਰਕੇ, ਇਹਨੂੰ ਫਾਰਮਿੰਗ ਨਹੀਂ ਕਰਨਾ ਕਿ ਜਿਵੇਂ ਪਹਿਲਾਂ ਆਪਾਂ ਕਣਕ ਪੀਸਦੇ ਸੀ, ਛਿਲਕਾ ਉਤਾਰ ਦਿੰਦੇ ਨੇ, ਫਾਰਮਿੰਗ ਕਰ ਦਿੰਦੇ ਨੇ, ਉਹ ਨਹੀਂ। ਇਹਨੂੰ ਬਿਲਕੁਲ ਰॉ ਲੈਣਾ ਔਰ ਪੀਸ ਕੇ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਇਹਦੀ ਰੋਟੀ ਬਣਾਓ। ਰੋਟੀ ਹਾਰਡ ਬਣਦੀ ਹੈ। ਉਹਦਾ ਸਖਤ ਹੋਣ ਦਾ ਕਾਰਨ ਹੈ ਕਿ ਉਹਦੇ ਵਿੱਚ ਘਿਓ ਜਿੰਨਾ ਮਰਜ਼ੀ ਖਪਾ ਲਓ। ਬੱਚਿਆਂ ਨੂੰ ਬਹੁਤ ਜ਼ਬਰਦਸਤ ਮੈਦਾ ਮਿਲਦਾ। ਜਦੋਂ ਮੈਦਾ ਸਟਰੋਂਗ ਹੋ ਗਿਆ ਨਾ ਜੀ, ਤਾਂ ਖਾਇਆ ਪੀਆ ਲੱਗਣ ਲੱਗ ਜਾਂਦਾ ਆਪਣੇ ਆਪ। ਵੀਟ ਐਲਰਜੀ ਦੇ ਪੇਸ਼ੈਂਟ ਉਹਨਾਂ ਨੂੰ ਅਸੀਂ ਦਿੰਦੇ ਹੀ ਆ, ਜਿੰਨੇ ਮਿਲਟਸ ਹੈਗੇ ਆ ਕਿ ਮਿਲਟਸ ਖਾਓ। ਚਾਵਲ ਵੀ ਨਹੀਂ ਦਿੰਦੇ ਅਸੀਂ ਉਹਨਾਂ ਨੂੰ, ਔਰ ਅਸੀਂ ਉਹਨਾਂ ਨੂੰ ਕਣਕ ਦੀ ਤਾਂ ਮਨਾ ਕਰ ਹੀ ਦਿੰਦੇ ਆ। ਪਰ ਕਣਕ ਦੀ ਸਭ ਤੋਂ ਵੱਧ ਪੂਰਤੀ ਕਰਦਾ ਕੋਦਰਾ। ਕੋਦਰਾ ਜਿਹੜਾ ਹੈਗਾ ਨਾ ਜੀ, ਇਹਦਾ ਇੱਕ ਆਪਦਾ ਹੀ ਪ੍ਰਭਾਵ ਹੈ ਬਾਡੀ ਤੇ। ਕੋਦਰੇ ਦਾ ਜਿਹੜਾ ਰੋਟੀ ਹੈ ਨਾ ਜੀ, ਅਸੀਂ ਪਹਿਲਾਂ ਉਹੀ ਖਾਂਦੇ ਹੁੰਦੇ ਸੀ। ਹੌਲੀ ਹੌਲੀ ਇਹ ਕਣਕ ਚ ਕਨਵਰਟ ਹੋ ਗਈ। ਪਹਿਲਾਂ ਵੀ ਕਿਤੇ ਸੁਣਿਆ ਜੀ, ਮੈਨੂੰ ਪਤਾ ਨਹੀਂ ਸੱਚ ਹੈ ਜਾਂ ਝੂਠ ਹੈ, ਕਿ ਜਿਹੜੀ ਕਣਕ ਹੈ ਇਨਸਾਨਾਂ ਵਾਸਤੇ ਹੈ ਹੀ ਨਹੀਂ, ਜਾਨਵਰਾਂ ਨੂੰ ਪਾਉਣ ਵਾਸਤੇ ਉਗਾਈ ਗਈ ਸੀ। ਬਾਕੀ ਸਾਡੇ ਵਾਸਤੇ ਬਾਕੀ ਸਭ ਚੀਜ਼ਾਂ ਸੀਗੀਆਂ। ਅਸੀਂ ਇਹਨੂੰ ਆਪਣੇ ਉਹ ਚ ਲਿਆਂਦਾ, ਲੈ ਆਏ ਜੀ ਇਹਨੂੰ, ਔਰ ਲੈ ਵੀ ਇੰਨੀ ਜ਼ਬਰਦਸਤ ਤਰੀਕੇ ਨਾਲ ਲੈ ਆਏ। ਆਪਾਂ 3 ਵਾਰੀ ਖਾਂਦੇ ਆ ਦਿਨ ਚ। ਬ੍ਰੈਡ ਵੀ ਉਹਦੇ ਖਾਂਦੇ ਆ, ਬਿਸਕੁਟ ਵੀ ਉਹਦੇ ਖਾਂਦੇ ਆ। ਉਸ ਤੋਂ ਉੱਪਰ ਹੁਣ ਪਿਓ ਬਣ ਗਿਆ ਇਹਦਾ ਮੈਦਾ, ਨਵੀਂ ਚੀਜ਼ ਪੈਦਾ ਹੋ ਗਈ, ਉਹ ਬਹੁਤ ਖਤਰਨਾਕ ਹੈ ਜੀ। ਤੁਸੀਂ